अस्सलाम वालेकुम। अच्छा जी, राती मरीम नवाज़ की एक वीडियो बड़ी वायरल हुई जिद च उन्हें जिन्नी भी लाहौर की इंतजामिया सी ना उन्होंने चंगा छित्तर फेरिया जिमें फेरन का हक होंदा वा। मेरी गुजारिश है मैडम कि असी भी पंजाब का हिस्सा वा, पंजाब का दूसरा वड्डा शहर हाँ। साडे शहर दे विच भी इदां दा ही एक हादसा होया वा, लेकिन सिर्फ साडे विलाग दे उपर FIR दित्ती आ। वो भी तुसी उस बच्ची दे नाल जिहड़ी 1.5 साला पानी दे विच डुੱਬ के मरी है ना, ਉਹਦੇ ਨਾਲ मजाक किया वा। मैं तुहानूं दसदा ना मजाक किदां आया वा। FIR एक पटवारी की मदईयत दे विच दर्ज हुई है, यानी कि ਜਿਹੜੇ ਇਹਦੇ ਵਿੱਚ मुजरम ने ना वो मदई बन गए। ਇਹ पटवारी साहब, तहसीलदार साहब, AC साहब, FDA वाले, ਜ਼ਿਲ੍ਹੀ इंतजामिया वाले सारे ਦੇ ਸਾਰੇ इस केस ਦੇ ਵਿੱਚ मुजरम ने। मैं ਤੁਹਾਨੂੰ साबित करांगा कि इन्हां दी मुजरमाना गफलत ਦੇ ਨਾਲ 1.5 साल ਦੀ ਬੱਚੀ इस दुनिया तो चली गई आ। मोहतरमा वज़ीर आला पंजाब साहबा, ਤੁਸੀਂ ਕਿਦੋਂ ਨੋਟਿਸ ਲਓਗੇ ਸਾਡੇ ਫੈਸਲਾਬਾਦ ਦਾ ਕਿ ਹੋਰ ਕਿੰਨੇ ਬੱਚੇ ਇਸ ਦੁਨੀਆ ਤੋਂ ਜਾਣ ਤੇ ਫਿਰ ਜਨਾਬੇ ਲਈ ਸਾਡੀ ਇੰਤਜ਼ਾਮੀਆਂ ਨੂੰ ਤੁਸੀਂ ਆ ਕੇ ਕੋਈ ਡਾਂਗ ਸੋਟਾ ਕਰੋਗੇ। ਪਟਵਾਰੀ ਸਾਹਿਬ ਫਰਮਾਉਂਦੇ ਨੇ ਕਿ ਫਰੀਦ ਟਾਊਨ ਦੇ ਨਾਮ ਤੋਂ ਗੈਰ ਕਾਨੂੰਨੀ ਇੱਕ ਕਲੋਨੀ ਜਿਹੜੀ ਹੈ ਨਾ ਉਹ ਬਣ ਗਈ ਤੇ ਉਹਨਾਂ ਨੇ ਵੇਚੀ ਤੇ ਵੇਚ ਕੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ। ਨਾ ਉੱਥੇ ਬਿਜਲੀ ਆ, ਨਾ ਉੱਥੇ ਸੜਕਾਂ ਵਾ, ਨਾ ਉੱਥੇ ਸੀਵਰੇਜ ਦਾ ਨਿਜ਼ਾਮ ਆ। ਜਿੰਨਾ ਪਾਣੀ ਪਲਾਟਾਂ ਦੇ ਵਿੱਚ ਇਕੱਠਾ ਹੋ ਰਿਹਾ ਵਾ। ਸੁਭਾਨ ਅੱਲਾਹ ਜਨਾਬ ਪਟਵਾਰੀ ਸਾਹਿਬ ਤੇ ਜਿਨ੍ਹਾਂ ਨੇ FIR ਕਰਵਾਈ ਆ, AC ਸਦਰ ਸਾਹਿਬ, ਸਰ ਤੁਹਾਨੂੰ ਸਲੂਟ ਆ। ਭਲਾ ਕਿਉਂ? ਉਹ ਭਾਈਜਾਨ ਇਸ ਪਟਵਾਰੀ ਤੇ ਮੁਕੱਦਮਾ ਦਰਜ ਹੋਣਾ ਚਾਹੀਦਾ ਸੀਗਾ। ਜਿੰਨੀਆਂ ਰਜਿਸਟਰੀਆਂ ਕੀਤੀਆਂ ਇਸ ਪਟਵਾਰੀ ਨੇ ਕੀਤੀਆਂ, ਜਿੰਨੀਆਂ ਰਜਿਸਟਰੀਆਂ ਕੀਤੀਆਂ ਜਨਾਬ ਤੁਹਾਡੇ ਤਹਿਸੀਲਦਾਰ ਨੇ ਪਾਸ ਕੀਤੀਆਂ। ਜਦੋਂ ਤਤੀਮਾ ਨਹੀਂ ਲੱਗਾ ਸੀਗਾ, ਜਦੋਂ ਕਲੋਨੀ ਮਨਜ਼ੂਰ ਨਹੀਂ ਸੀਗੀ, ਫਿਰ ਰਜਿਸਟਰੀਆਂ ਕਿੱਦਾਂ ਹੁੰਦੀਆਂ ਰਹੀਆਂ? ਸਾਨੂੰ ਵੀ ਕੋਈ ਬੰਦਾ ਆ ਕੇ ਇਹਦੀ ਜਸਟੀਫਿਕੇਸ਼ਨ ਦੇ ਦੇਵੇ। मोहतरमा मरीम नवाज साहबा, यह मुकदमा साढ़े फैसलाबाद की ਜ਼ਿਲ੍ਹੀ इंतजामिया के उपर दर्ज होना चाहिए वा। 302 का यह कोई मुकदमा नहीं है। 420, 468, 471 ਤੇ ਪੰਜਾਬ ਦੇ ਡਿਵੈਲਪਮੈਂਟ ਐਕਟ ਸਾਰੇ ਲਾ ਕੇ ਨਾ ਤੇ ਤੁਸੀਂ ਮੁਕੱਦਮਾ ਦਰਜ ਕਰਤਾ ਉਹਨਾਂ ਬੰਦਿਆਂ ਤੇ ਜਿਹੜੇ ਪਤਾ ਨਹੀਂ ਕਿਦੋਂ ਦੀ ਕਲੋਨੀ ਵੇਚ ਕੇ ਚਲੇ ਗਏ। ਉਹ ਜਿਨ੍ਹਾਂ ਨੇ ਥਬੰਟੂ ਖਾਦੇ ਆ, ਜਿਨ੍ਹਾਂ ਨੇ ਥਬੰਟੂ ਖਾ ਕੇ ਰਜਿਸਟਰੀਆਂ ਕੀਤੀਆਂ ਵਾ, ਉਹ ਬੰਦੇ ਕਿੱਥੇ ਆ? ਮੈਨੂੰ ਸਿਰਫ ਇਹ ਦੱਸਿਆ ਜਾਵੇ। ਮੇਰੇ ਖਿਆਲ ਦੇ ਨਾਲ ਇਹ ਜਿਹੜਾ ਪਟਵਾਰੀ ਇਹਦੇ ਵਿੱਚ ਮਦਈ ਆ ਨਾ, ਇਹਨੂੰ ਇਹਦੇ ਵਿੱਚ ਮੁਲਜ਼ਮ ਹੋਣਾ ਚਾਹੀਦਾ ਵਾ। ਤਹਿਸੀਲਦਾਰ ਨੂੰ ਇਹਦੇ ਵਿੱਚ ਮੁਲਜ਼ਮ ਹੋਣਾ ਚਾਹੀਦਾ। ਉਸ ਵਕਤ ਦੇ ਅਸਿਸਟੈਂਟ ਕਮਿਸ਼ਨਰ ਨੂੰ ਇਹਦੇ ਵਿੱਚ ਮੁਲਜ਼ਮ ਹੋਣਾ ਚਾਹੀਦਾ ਵਾ। ਬਲਕਿ ਲੈਂਸਰ ਜਿੰਨੇ ਆਂਦੇ ਗਏ ਆ ਸਾਰੇ ਇਹਦੇ ਵਿੱਚ ਮੁਲਜ਼ਮ ਹੋਣੇ ਚਾਹੀਦੇ ਆ। ਜ਼ਿਲ੍ਹੀ ਇੰਤਜ਼ਾਮੀਆ ਵਾਲੇ 'ਚ ਮੁਲਜ਼ਮ ਹੋਣੇ ਚਾਹੀਦੇ ਆ। FD ਵਾਲੇ ਇਹਦੇ ਵਿੱਚ ਮੁਲਜ਼ਮ ਹੋਣੇ ਚਾਹੀਦੇ ਆ, ਤਾਂ ਕਿ ਇਹਨਾਂ ਲੋਕਾਂ ਨੂੰ ਪਤਾ ਲੱਗੇ ਕਿ ਜਨਾਬ ਅਸੀਂ ਕਿਸ ਤਰ੍ਹਾਂ ਗੈਰ ਕਾਨੂੰਨੀ ਜਿਹੜੀਆਂ ਕਲੋਨੀਆਂ ਵਾ ਉਹਨਾਂ ਦੀਆਂ ਰਜਿਸਟਰੀਆਂ ਕਰ ਦਿੰਦੇ ਆ। ਫਿਰ ਉੱਥੇ ਸੀਵਰੇਜ ਦਾ ਨਿਜ਼ਾਮ ਨਹੀਂ ਹੁੰਦਾ। ਫਿਰ ਜਨਾਬੇ ਵਾਲੀ ਲੋਕ ਜਿਹੜੇ ਆ ਆਪਣੇ ਬੱਚਿਆਂ ਦੀਆਂ ਜ਼ਿੰਦਗੀਆਂ ਤੋਂ ਹੱਥ ਧੋ ਲੈਂਦੇ ਆ। ਹਾਲਾਂਕਿ ਉੱਥੇ ਤੁਸੀਂ ਜਾ ਕੇ ਦੇਖੋ ਨਾ, ਉੱਥੇ ਖਾਲਾ ਸਿਸਟਮ ਬਣਿਆ ਹੋਇਆ ਵਾ, ਲੇਕਿਨ ਖਾਲਾ ਬਣਾਇਆ ਤੇ ਉੱਚਾ ਬਣਾਤਾ। ਉਧਰਲੇ 4 ਮਹੱਲਿਆਂ ਦਾ ਪਾਣੀ ਵੀ ਇਹ ਜਿਹੜੀ ਨੀਵੀਂ ਆਬਾਦੀ ਹੈ ਨਾ, ਜਿਹੜੀ ਹੁਣ ਪਟਵਾਰੀ ਸਾਹਿਬ 10 ਸਾਲਾਂ ਬਾਅਦ ਇਹਨਾਂ ਨੂੰ ਯਾਦ ਆ ਗਿਆ ਕਿ ਇਹ ਤਾਂ ਓਏ ਹੋਏ ਉਹ ਬੱਚੀ ਮਰ ਗਈ, ਉਹ ਆਪਾਂ ਜਾਣ ਕਿੱਦਾਂ ਛਡਾਵਾਂਗੇ? ਵਜ਼ੀਰ ਵਾਲਾ ਤਾਂ ਡੰਡਾ ਲੈ ਕੇ ਫਿਰਨ ਡਈ ਆ, ਵਜ਼ੀਰ ਵਾਲਾ ਤਾਂ ਇੰਜ ਕਰਕੇ ਉਂਗਲੀ ਘਮਾਉਂਦੀ, ਇੱਥੇ ਪਰਚਾ ਦਿਓ, 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 ਲਿਹਾਜ਼ਾ ਸਾਰੇ ਮੁਕਾ ਦਿਓ। ਸਾਡੇ ਤੇ ਵੀ ਇਹ ਵਾਰੀ ਨਾ ਆ ਜਾਵੇ। ਲਿਹਾਜ਼ਾ ਸੱਚੇ ਹੋਣ ਵਾਸਤੇ ਅਸੀਂ ਇਹ ਗੱਲ ਦਿਖਾਵਾਂਗੇ, ਲੇਕਿਨ ਤੁਸੀਂ ਸੱਚੇ ਇੰਜ ਨਹੀਂ ਜੀ ਹੋਣਾ। ਵਜ਼ੀਰ ਆਲਾ ਪੰਜਾਬ मोहतरमा मरीम नवाज साहबा, उस बच्ची की जगह पर जिमें तुसी राती गल कर रहे सी ना, इस पटवारी की बच्ची हुंदी, इस तहसीलदार की बच्ची हुंदी, इस असिस्टेंट कमिश्नर की बच्ची हुंदी, इस डिप्टी कमिश्नर की बच्ची हुंदी, इस कमिश्नर की बच्ची हुंदी, तो फिर मैं देखती कि किद्दां जनाबे वाली सारी मशीनरी है ना ਉਹਦੀ ਹਿਲਜੁਲ ਹੋ ਜਾਂਦੀ। ਤੇ ਇਹੀ ਗੱਲ ਮੈਡਮ ਸਾਡੇ ਫੈਸਲਾਬਾਦ ਦੇ ਵਿੱਚ ਆ। ਅਗਰ ਇਹਦੇ ਵਿੱਚ ਤੁਹਾਡੀ ਬੱਚੀ ਹੁੰਦੀ, ਅਗਰ ਇਹਦੇ ਵਿੱਚ ਸਾਡੀ ਬੱਚੀ ਹੁੰਦੀ, ਅਗਰ ਇਹਦੇ ਵਿੱਚ ਜ਼ਿਲ੍ਹੀ ਇੰਤਜ਼ਾਮੀਆ ਦੇ ਕਿਸੇ ਬੰਦੇ ਦੀ ਬੱਚੀ ਹੁੰਦੀ, ਤੇ ਹੁਣ ਤੱਕ ਇਹ ਸਾਰੇ ਸੁੱਤੇ ਹੁੰਦੇ? ਬਿਲਕੁਲ ਨਾ ਸੁੱਤੇ ਹੁੰਦੇ। ਹੁਣ ਤੱਕ ਜਨਾਬੇ ਵਾਲੀ ਬਾਂਹ ਕਰਵਾ ਦੇਣੀ ਸੀ ਇਹਨਾਂ ਨੇ ਉੱਥੇ ਸਾਰਿਆਂ ਦੀ ਵੀ। ਤੇ ਜਿਨ੍ਹਾਂ ਨੇ ਰਜਿਸਟਰੀਆਂ ਕੀਤੀਆਂ, ਜਿਨ੍ਹਾਂ ਨੇ ਕਲੋਨੀ ਦੇ ਵਿੱਚੋਂ ਮਾਲ ਖਾਦਾ, ਜਿਨ੍ਹਾਂ ਨੇ ਥਬੰਟੂ ਖਾਦੇ, ਸਾਰੇ ਹੁਣ ਤੱਕ ਅੰਦਰ ਹੋਣੇ ਸੀ। ਹੁਣ ਦੇਖਣਾ ਇਹ ਆ ਕਿ ਇੱਥੇ ਵਜ਼ੀਰ ਆਲਾ ਪੰਜਾਬ मोहतरमा मरीम नवाज ਕਿਦੋਂ ਐਕਸ਼ਨ ਲੈਂਦੀ ਆ ਤੇ ਕਿਦੋਂ ਮਾਮਲਾ ਹੱਲ ਹੁੰਦੇ ਆ। ਬਹੁਤ ਸ਼ੁਕਰੀਆ।